ਅਗਲੀ ਗੱਲ ਕਰੀਏ ਪੰਜਾਬ ਦੀ ਇੱਕ ਐਸੀ ਤੰਜੀਮ ਦੀ ਜਿੱਦੋਂ ਬਹੁਤ ਉਮੀਦਾਂ ਇੱਕ ਟਾਈਮ ਲੱਗੀਆਂ ਸੀ, ਭਵਿੱਖ ਸੰਭਾਵਨਾਵਾਂ ਚਰਚਾ ਹੁੰਦੀਆਂ ਰਹੀਆਂ ਸੰਭਾਵਨਾਵਾਂ ਤੇ ਹਮੇਸ਼ਾ, ਪਰ ਨਿਰਾਸ਼ਾ ਦੇ ਆਲਮ ਦੇ ਵਿੱਚੋਂ ਖੁਦ ਗੁਜ਼ਰ ਰਹੇ ਨੇ ਤੇ ਲੋਕਾਂ ਦਾ ਤਾਲਮ ਹੋਣਾ ਹੀ ਹੋਣਾ। ਪੁਨਰ ਸੁਰਜੀਤ ਅਕਾਲੀ ਦਲ, ਪਰ ਕਹਿੰਦੇ ਸੁਰਜੀਤ ਹੋਣ ਤੋਂ ਪਹਿਲਾਂ ਹੀ ਖਿਲਰ ਗਿਆ ਜੀ। ਪ੍ਰਵੀਨ ਜੀ, ਜਦੋਂ ਮੈਂਬਰਸ਼ਿਪ ਕੱਟੀ ਗਈ ਤਦ ਜੀ। ਤੱਕ ਬਹੁਤ ਜੋਸ਼ ਸੀ। ਹੂੰ 15 ਲੱਖ ਮੈਂਬਰਸ਼ਿਪ ਕੱਟ ਲਈ ਜੀ, ਹਲਕਿਆਂ 'ਚ ਇਕੱਠ ਹੋ ਰਹੇ ਨੇ ਜੀ, ਡੈਲੀਗੇਟ ਇਜਲਾਸ ਹੋ ਗਿਆ ਜੀ। ਜੀ। ਤੇ ਜਿੱਦਣ ਚੋਣ ਹੋਈ ਉਦਣ ਜਦੋਂ ਦੋ ਮਤਲਬ ਤਖਤ ਲਾ ਲਏ ਤੁਸੀਂ, ਅੱਡੋ ਅੱਡ ਮੇਜ਼ ਸਜਾ ਲਏ, ਅੱਡੋ ਅੱਡ ਸਟੇਜਾਂ ਸਜਾ ਲਈਆਂ ਦੋ। ਕਿਆ ਲਓ ਜੀ, ਇੱਕ ਰਾਜਨੀਤਿਕ ਵਿੰਗ, ਇੱਕ ਧਾਰਮਿਕ ਵਿੰਗ, ਇੱਕ ਪੰਥਕ ਕੌਂਸਲ, ਇੱਕ ਪਾਰਟੀ ਦਾ ਢਾਂਚਾ, ਉੱਥੇ ਹੀ ਟਕਰਾ ਦੀਆਂ ਸੰਭਾਵਨਾਵਾਂ ਪੈਦਾ। ਜੀ ਜੀ ਜੀ, ਬਿਲਕੁਲ ਚੰਗੀ ਗੱਲ ਹੈ ਕਿ ਰਾਜਨੀਤੀ ਦੇ ਉੱਤੇ ਕੁੰਡਾ ਹੋਣਾ ਚਾਹੀਦਾ ਹੈ। ਭਾਜਪਾ ਵਾਲੀ ਲੀਡਰਸ਼ਿਪ ਜਦੋਂ ਵੀ ਆਪਣੇ ਤੈਅ ਏਜੰਡੇ ਤੋਂ ਖਿਲਣ ਲੱਗਦੀ, RSS ਜਦੇ ਤਾਰਾਂ ਕੱਟ ਦਿੰਦੀ ਹੈ। ਸਹੀ। ਚੋਣਾਂ 'ਚ ਝਟਕੇ ਵੀ ਦਿਖਾ ਦਿੰਦੀ ਹੈ। ਉਹਨਾਂ ਦਾ ਏਜੰਡਾ ਕਿਸੇ ਨੂੰ ਪ੍ਰਵਾਨ ਹੋਵੇ ਨਾ ਹੋਵੇ, ਉਹ ਸਾਨੂੰ ਸੂਟ ਕਰਦਾ ਹੈ ਨਹੀਂ ਕਰਦਾ, ਪਰ ਅਗਲੇ ਆਪਣੀ ਧਾਰ ਤੇ ਤੁਰੇ ਆਉਂਦੇ ਨੇ। ਇੱਥੇ ਅਸੀਂ ਕੋਈ ਧਾਰਨਾ ਬਣਾਉਣ ਤੋਂ ਪਹਿਲਾਂ ਹੀ ਆਪਣੇ ਅਹੁਦਿਆਂ ਰੁਤਬਿਆਂ ਦੀ ਲਾਲਸਾ 'ਚ ਅਜਿਹੇ ਉਲਝਦੇ ਆ ਕਿ ਅਸੀਂ ਜਿਹੜੇ ਟੀਚੇ ਲਈ ਤੁਰੇ ਸੀ ਉਹ ਟੀਚਾ ਬਹੁਤ ਪਿੱਛੇ ਛੱਡਿਆ ਉਹਨੇ। ਜੀ ਸਹੀ। ਪੁਨਰ ਸੁਰਜੀਤ ਅਕਾਲੀ ਦਲ ਗਿਆ ਕਿਸ ਕੰਮ ਲਈ ਸੀ, ਬਣਿਆ ਕਿਸ ਕੰਮ ਲਈ ਸੀ, ਤੇ ਅੱਜ ਲੜ ਕਿਸ ਕੰਮ ਲਈ ਰਿਹਾ, ਸਮਝਣ ਦੀ ਲੋੜ ਹੈ। ਇਹ ਚੋਣਾਂ ਹੋਈਆਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ, ਇਹਦੇ ਵਿੱਚ ਉਹਨਾਂ ਕੋਲ ਕੋਈ ਪੱਕਾ ਚੋਣ ਨਿਸ਼ਾਨ ਨਹੀਂ ਸੀ। ਬੰਦਿਆਂ ਨੇ ਆਪਣੇ ਆਪਣੇ ਹਲਕੇ 'ਚ ਆਪਣੇ ਆਪਣੇ ਦਮ ਤੇ ਚੋਣ ਲੜੀ। ਜੀ ਜੀ, ਰਖੜਾ ਹੋਰਾਂ ਨੇ, ਚੰਦੂ ਮਾਜਰੇ ਹੋਰਾਂ ਨੇ, ਹੋਰਨਾਂ ਨੇ, ਉਹਦੇ ਵਿੱਚ ਮਨਪ੍ਰੀਤ ਆਲੀ ਨੇ, ਤੇ ਮਨਪ੍ਰੀਤ ਆਲੀ ਆਪਣੇ ਹਲਕੇ 'ਚੋਂ ਸੀਟਾਂ ਜਿਤਾਉਣ 'ਚ ਕਾਮਯਾਬ ਹੋਏ, ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਹੋਵੇ ਚਾਹੇ ਬਲਾਕ ਸੰਮਤੀ, ਹੈ ਨਾ। ਹੁਣ ਉਸ ਸਾਰੀ ਪ੍ਰਕਿਰਿਆ ਤੋਂ ਬਾਅਦ ਮਨਪ੍ਰੀਤ ਆਲੀ ਦਾ ਬਿਆਨ ਇਹ ਸਿੱਧਾ ਕਹਿ ਰਿਹਾ ਕਿ ਮੇਰਾ ਪੁਨਰ ਸੁਰਜੀਤ ਨਾਲ ਕੋਈ ਤਾਲੁਕਾਤ। ਹਾਂ, ਕਿਹਾ ਉਹਨਾਂ ਨੇ, ਸਹੀ। ਮਨਪ੍ਰੀਤ ਆਲੀ ਪਹਿਲਾਂ ਤਾਂ ਕਹਿੰਦੇ ਵੀ ਕਿ ਸਾਡੇ ਮਨ 'ਚ ਇੱਕ ਢੀਸ ਆ, ਜਿੱਤੇ ਆ ਸਾਰੀ ਉਮਰ ਤੱਕੜੀ ਤੇ ਲੜਦੇ ਰਹੇ ਆ, ਤੱਕੜੀ ਚੋਣ ਨਿਸ਼ਾਨੀ ਤੇ ਇਹਦੀ ਢੀਸ ਆ। ਇਸ ਗੱਲ ਨੇ ਕਿਹਾ ਕਿ ਵੀ ਲੈ ਕਿਤੇ ਮਨਪ੍ਰੀਤ ਬਾਦਲ ਸੁਖਵੀਰ ਕਰਨੀ ਤਾਂ ਨਹੀਂ ਜਾਣ ਨੂੰ ਫਿਰਦਾ, ਕਿਉਂਕਿ ਚੰਦ ਦਿਨ ਪਹਿਲਾਂ ਸੁਖਵੀਰ ਬਾਦਲ ਦੇ ਹਲਕੇ 'ਚ ਤਾਂ ਇਹ ਕਹਿ ਕੇ ਆਇਆ ਸੀਗਾ ਕਿ ਜਦ ਤੱਕ ਮੈਂ ਪ੍ਰਧਾਨ ਆ ਕੁਛ ਹੋ ਜਾਵੇ ਇਸ ਗਦਾਰ ਨੂੰ ਨਹੀਂ ਲੈਂਦਾ ਜੀ। ਜਦੋਂ ਕਿ ਪਾਰਟੀ ਦੇ ਅੰਦਰ ਜਦੋਂ ਗੱਲ ਚੱਲਦੀ ਹੈ ਤਦ ਗੱਲ ਚੱਲਦੀ ਹੈ ਵੀ ਕਿ ਸਾਰਿਆਂ ਨੂੰ ਲੈ ਲਾਂਗੇ, ਬਸ ਨਹੀਂ ਲੈਣਾ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ, ਬੀਬੀ ਜਗੀਰ ਕੌਰ ਤੇ ਚਰਨਜੀਤ ਬਰਾ, ਇਹ ਨਹੀਂ ਲੈਣੇ, ਬਾਕੀ ਸਾਰੇ ਲੈ ਲਾਂਗੇ। ਪਰ ਹਲਕੇ 'ਚ ਤੁਸੀਂ ਜਨਤਕ ਤੌਰ ਤੇ ਜਦੋਂ ਕਹਿ ਕੇ ਆਓ ਕਿ ਉਹ ਤੋਂ ਬਾਅਦ ਉਹ ਲੀਡਰ ਇਹ ਕਹੇ ਤਾਂ ਕੀ ਉਹ ਤੱਕੜੀ ਹੋਣਾ ਚਾਹੁੰਦਾ? ਸਹੀ ਹੈ, ਬਿਲਕੁਲ। ਕੀ ਉਹ ਸੁਖਵੀਰ ਬਾਦਲ ਨਾਲ ਜਾਣਾ ਚਾਹੁੰਦਾ, ਜਾਂ ਇਹ ਤੋਂ ਵੀ ਅੱਗੇ ਦੀ ਰਾਜਨੀਤੀ ਕੋਈ ਹੋਰ ਸੋਚੀ ਜਾ ਰਹੀ ਹੈ? ਮਨਪ੍ਰੀਤ ਆਲੀ ਇੱਥੇ ਨਹੀਂ ਰੁਕੇ। ਠੀਕ ਹੈ, ਉਹ ਕਹਿੰਦੇ ਮੈਂ 1 ਮਹੀਨੇ ਦਾ ਅਲਟੀਮੇਟਮ ਦਿੰਦਾ, 1 ਮਹੀਨੇ 'ਚ ਪੰਥਕ ਏਕਤਾ ਲਈ ਫੈਸਲਾ ਲੈ ਲਓ, ਨਹੀਂ ਤਾਂ ਪੰਥਕ ਕੌਂਸਲ ਨੇ ਜਿਵੇਂ ਅੱਗੇ ਵਧਣਾ ਫਿਰ ਉਹ ਵਧੂ। ਪਹਿਲੇ ਦਿਨ ਤੋਂ ਹੀ ਮਨਪ੍ਰੀਤ ਆਲੀ ਢਾਂਚਾ ਬਣਨ ਤੋਂ ਬਾਅਦ ਪੰਥਕ ਕੌਂਸਲ ਵਾਲੇ ਪਾਸੇ ਵੱਧ ਦਿਖੇ ਨੇ। ਜੀ ਜੀ, ਬੀਬੀ ਸਤਵੰਤ ਕੌਰਾਂ ਨਾਲ ਵੱਧ ਖੜੇ ਨਜ਼ਰ ਆਏ ਨੇ, ਤੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਜਾਂ ਇਸ ਦੇ ਨਾਲ ਕੀ ਉਹ ਪ੍ਰਧਾਨ ਬਣਨ ਦੇ ਇੱਛਕ ਸੀ? ਨਹੀਂ ਬਣੇ। ਕੀ ਉਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਮਨਜ਼ੂਰ ਨਹੀਂ ਸੀ? ਜੀ। ਜੇ ਇਹ ਸਾਰਾ ਕੁਝ ਸੀ ਤਾਂ ਉਹਨਾਂ ਨੇ ਮੈਂਬਰੀ ਕਿਉਂ ਲਈ? ਮੈਂਬਰੀ ਤੋਂ ਬਾਅਦ ਫਿਰ ਉਪ ਪ੍ਰਧਾਨ ਦਾ ਅਹੁਦਾ ਕਿਉਂ ਲਿਆ? ਪਰ ਹੁਣ ਉਹਨਾਂ ਨੇ ਇਸ ਤੋਂ ਦੋਆਂ ਗੱਲਾਂ ਤੋਂ ਅੱਗੇ, ਪਹਿਲਾਂ ਮਤਲਬ ਕਿ ਤੱਕੜੀ ਦੀ ਗੱਲ, ਫਿਰ ਮਹੀਨੇ ਦਾ ਅਲਟੀਮੇਟਮ ਤੋਂ ਅੱਗੇ ਦੀ ਗੱਲ ਕਹਿਤੀ ਕਿ ਮੈਂ ਕਿਸੇ ਧਿਰ ਨਾਲ ਨਹੀਂ ਹਾਂ। ਠੀਕ ਹੈ ਜੀ, ਮੈਂ ਕਿਸੇ ਧਿਰ ਦਾ ਹਿੱਸਾ ਨਹੀਂ ਹਾਂ। ਮਤਲਬ ਸਭ ਤੋਂ ਪਹਿਲਾਂ ਪਰਚੀਆਂ ਕੱਟਣ ਵਾਲੇ ਮਨਪ੍ਰੀਤ ਆਲੀ ਸੀ, ਮੈਂਬਰਸ਼ਿਪ ਵਾਲੀਆਂ। ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਪਰਚੀਆਂ ਕੱਟਣ ਵਾਲੇ ਇਹ ਸੀ। ਹੁਣ ਇਹ ਕਹਿੰਦੇ ਕਿ 5 ਮੈਂਬਰੀ ਕਮੇਟੀ ਦਾ ਕੰਮ ਤਾਂ ਇੱਥੇ ਤੱਕ ਸੀ, ਸਾਡਾ ਕੰਮ ਖਤਮ। ਜੀ ਜੀ, ਤੇ ਹੁਣ ਉਹ ਚੁੱਲ੍ਹੇ ਸਮੇਟਣ ਦਾ ਹਵਾਲਾ ਵੀ ਸੀ ਕਿ ਸਾਰੇ ਅਕਾਲੀ ਦਲ, ਮੈਨੂੰ ਤਾਂ ਬਾਈ ਜਿਹੜੇ ਅਕਾਲੀ ਦਲ ਖਿਲ ਰਹੇ ਸੀ ਉਹਨਾਂ ਦਾ ਚੁੱਲ੍ਹਾ ਨਹੀਂ ਸਿਮਟਦਾ ਦਿਖਿਆ। ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਕੋਈ ਵੀ ਪ੍ਰਵਾਨ ਨਹੀਂ ਚੱਲ ਰਿਹਾ, ਫਿਰ ਜੇ ਉਹਨਾਂ ਨੇ ਨਹੀਂ ਮੰਨੇ ਹੁਣ ਤੁਸੀਂ ਵੀ ਤਾਂ ਭੱਜ ਰਹੇ ਹੋ। ਤੇ ਮੈਨੂੰ ਤਾਂ ਇੰਝ ਲੱਗਣ ਲੱਗ ਗਿਆ ਕਿ ਜਿਵੇਂ 3 ਇੱਟਾਂ ਰੱਖ ਕੇ ਕਈ ਚੁੱਲ੍ਹੇ ਹੋਰ ਬਣਨ ਦੀ ਤਿਆਰੀ ਨਾ ਹੋ ਗਈ। ਸਹੀ, ਬਿਲਕੁਲ ਸਹੀ। ਸੋ ਜਦੋਂ ਕਿ
ਕਈ ਲੀਡਰ ਪੁਨਰ ਸਰਜੀਤ ਵਾਲੇ ਮਨਪ੍ਰੀਤ ਇਆਲੀ ਨਾਲੋਂ ਪਹਿਲਾਂ ਹੀ ਇਹ ਪ੍ਰਗਟਾਵਾ ਕਰ ਚੁੱਕੇ ਨੇ ਕਿ ਅਸੀਂ ਸੁਖਬੀਰ ਦੀ ਮੰਨਣ ਨੂੰ ਤਿਆਰ ਹਾਂ, ਜੀ ਅਸੀਂ ਸੁਖਬੀਰ ਦੀ ਪ੍ਰਧਾਨਗੀ ਮੰਨਣ ਨੂੰ ਤਿਆਰ ਹਾਂ। ਗੱਲਾਂ ਪੰਜਾਬ ਦੇ ਹਿੱਤ ਦੀਆਂ, ਪੰਥ ਦੇ ਹਿੱਤ ਦੀਆਂ, ਕੌਮ ਦੇ ਹਿੱਤ ਦੀਆਂ, ਮਸਲਾ ਕੁਰਸੀ ਦਾ, ਰੁਤਬੇ ਦਾ, ਇਹ ਜਚਾਉਣ ਲਈ ਜ਼ੋਰ ਲੱਗਿਆ ਪਿਆ ਕਿ ਅਕਾਲੀ ਬੀਜੇਪੀ ਦਾ ਗੱਠਜੋੜ ਹੋ ਜਾਵੇ ਤਾਂ ਹੀ ਗਤੀ ਹੁੰਦੀ ਹੈ। ਤੇ ਇਹੀ ਜੀ ਏਕਤਾ ਤਾਂ ਤੁਹਾਡੀ 2022 ਤੋਂ ਲੈ ਕੇ 2024 ਦੀਆਂ ਲੋਕ ਸਭਾ ਚੋਣਾਂ ਤੱਕ ਹੈਗੀ ਹੋ ਸੀ। ਸਹੀ ਹੈ, ਇਕੱਠਿਆਂ ਹੋ ਗਈ ਲੜੀ ਸੀ ਸਾਰਿਆਂ ਨੇ, ਜਦ ਕੀ ਖੱਟ ਲਿਆ। ਤੇ ਹੁਣ ਅਕਾਲੀ ਦਲ ਬਾਦਲ ਦਾ ਤਾਂ ਪਤਾ ਨਹੀਂ ਕੁਛ ਕੀ ਬਣਨਾ ਕੀ ਨਹੀਂ ਬਣਨਾ। ਅਗਲੇ ਤੁਰੇ ਤਾਂ ਫਿਰਨ ਲੱਗ ਪਏ, ਅਗਲੇ ਦਿਖਣ ਤਾਂ ਲੱਗ ਪਏ ਪਿੰਡਾਂ 'ਚ, ਕਿੰਨੇ ਕੁ ਦੇਖੇ ਕਿੰਨੇ ਕੁ ਨਹੀਂ, ਇਹ ਵੱਖਰੀ ਗੱਲ ਹੈ। ਪੁਨਰ ਸਰਜੀਤ ਨੇ ਵੀ ਦਸਤਕ ਦਿੱਤੀ ਸੀ ਇਹਨਾਂ ਚੋਣਾਂ 'ਚ, ਪਰ ਮਨਪ੍ਰੀਤ ਇਆਲੀ ਦੇ ਇਹਨਾਂ ਬੋਲਾਂ ਨੇ ਕਿ ਜੀ ਮੈਂ ਕਿਸੇ ਤਰ੍ਹਾਂ ਨਾਲ ਨਹੀਂ ਹੈਗਾ, ਜਿਹੜਾ ਮਤਲਬ ਦੱਸਦਾ ਕਿ ਪੁਨਰ ਸਰਜੀਤ ਦੇ ਵਿੱਚ ਵੀ ਖਲਾਰਾ ਪੈ ਗਿਆ। ਸਹੀ ਹੈ। ਇਹ ਖਲਾਰਾ ਇਆਲੀ ਦੇ ਸ਼ੁਰੂ ਹੋਣ ਨਾਲ ਉਹ ਕਈ ਵਾਰ ਸਵੈਟਰ ਦਾ ਇੱਕ ਜੋੜ ਜਾ ਟੁੱਟ ਜਾਵੇ ਨਾ, ਬਸ ਫਿਰ ਧਾਗਾ ਖਿੱਚ ਕੇ ਦੇਖੋ ਉਹਨਾਂ ਤੇ ਉਹ ਸਾਰਾ ਹੀ ਉਧੜਦਾ ਚਲਾ ਜਾਂਦਾ। ਹੁਣ ਪੁਨਰ ਸਰਜੀਤ ਵਾਲਾ ਸਵੈਟਰ ਮੈਨੂੰ ਉਧੜਦਾ ਦਿਖਦਾ। ਜੀ।